ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਜ਼ਿਮਨੀ ਚੋਣਾਂ ਬਾਰੇ। ਜ਼ਿਮਨੀ ਚੋਣਾਂ ਪੰਜਾਬ ਦੇ ਵਿੱਚ ਕਦੋਂ ਹੋਈਆਂ ਨੇ ਤੇ ਇਹਨਾਂ ਚੋਣਾਂ ਦੇ ਵਿੱਚ ਪਾਰਟੀਆਂ ਨੂੰ ਜਿਹੜੀਆਂ ਸੱਤਾਧਾਰੀ ਪਾਰਟੀਆਂ ਸੀਗੀਆਂ ਉਹਨਾਂ ਦਾ ਕੀ ਹਾਲ ਹੋਇਆ। ਆਮ ਤੌਰ ਤੇ ਪ੍ਰਭਾਵ ਸਿਰਜਿਆ ਜਾਂਦਾ ਕਿ ਜ਼ਿਮਨੀ ਚੋਣਾਂ ਦੇ ਵਿੱਚ ਸੱਤਾਧਾਰੀ ਪਾਰਟੀ ਦਾ ਹੱਥ ਉੱਪਰ ਹੁੰਦਾ ਕਿਉਂਕਿ ਉਹਦੇ ਕੋਲੇ ਪ੍ਰਸ਼ਾਸਨਿਕ ਅਮਲਾ, ਉਹਦੇ ਕੋਲੇ ਸਰਕਾਰੀ ਮਸ਼ੀਨਰੀ, ਉਹਦੇ ਕੋਲੇ ਲੋਕਾਂ ਦੇ ਨਾਲ ਕਰਨ ਨੂੰ ਵਾਅਦੇ ਬਹੁਤ ਹੁੰਦੇ ਆ। ਪਰ ਕੀ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਪੰਜਾਬੀਆਂ ਦੀ ਇੱਕ ਵੱਖਰੀ ਤਸਵੀਰ ਹੈ। ਪੰਜਾਬੀਆਂ ਦਾ ਸੱਤਾ ਨੂੰ ਜਾਂ ਜਿਹੜੀ ਸਰਕਾਰ ਹੁੰਦੀ ਹੈ ਉਹਨੂੰ ਇੱਕ ਵੱਖਰੇ ਤਰੀਕੇ ਨਾਲ ਲੈਂਦੇ ਆ। ਪੰਜਾਬੀ ਇਹ ਨਹੀਂਗਾ ਕਿ ਸਰਕਾਰ ਨੂੰ ਕਹਿਣਗੇ ਕਿ ਚਲੋ ਠੀਕ ਹੈ ਜੋ ਸਰਕਾਰ ਨੇ ਕਰਤਾ, ਜੋ ਸਰਕਾਰ ਜਿਵੇਂ ਕਹੂਗੀ ਉਵੇਂ ਕਰ ਲਾਂਗੇ। ਨਹੀਂ, ਇਹ ਇੱਕ ਵੱਖਰੀ ਤਸਵੀਰ ਵੀ ਰੱਖਦੇ ਨੇ। ਸਰਕਾਰਾਂ ਦੇ ਵਿੱਚ ਹੋਣ ਦੇ ਬਾਵਜੂਦ ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਪੰਜਾਬੀਆਂ ਨੇ ਚੰਗਾ ਝਟਕਾ ਦਿੱਤਾ। ਮਤਲਬ ਇੱਥੇ ਕਹਿੰਦੇ ਕਹਾਉਂਦੇ ਜਿਹੜੇ ਆਪਣੇ ਆਪ ਨੂੰ ਲੀਡਰ ਸੀਗੇ, ਜਿਨ੍ਹਾਂ ਦਾ ਸਿਆਸੀ ਸਮੀਕਰਨਾਂ 'ਤੇ ਕਬਜ਼ਾ ਸੀਗਾ ਔਰ ਜਿਨ੍ਹਾਂ ਦੇ ਘਰਾਂ ਦੇ ਵਿੱਚੋਂ ਚੱਤੋ ਪੈਰ ਅਫਸਰ ਬੈਠੇ ਰਹਿੰਦੇ ਸੀਗੇ, ਖੁਸ਼ਾਮਦੀ ਕਰਦੇ ਸੀ ਉਹਨਾਂ ਲੋਕਾਂ ਨੂੰ ਇਨਪੁਟ ਵੀ ਸੀਗੀਆਂ ਕਿ ਆਪਾਂ ਹਾਰ ਰਹੇ ਹਾਂ, ਪਰ ਬਾਵਜੂਦ ਇਸ ਦੇ ਉਹ ਕਰ ਕੁਛ ਨਹੀਂ ਸਕੇ ਕਿਉਂਕਿ ਅਖੀਰਲਾ ਫੈਸਲਾ ਪਬਲਿਕ ਦਾ ਸੀ ਔਰ ਪਬਲਿਕ ਹੈ, ਜਨਤਾ ਜਨਾਰਦਨ ਹੈ, ਇਹ ਕੁਛ ਵੀ ਕਰ ਸਕਦੀ ਹੈ। 94 ਦੇ ਵਿੱਚ ਕਿਵੇਂ ਕਾਂਗਰਸ ਪਾਰਟੀ ਨੂੰ ਅਤੇ ਉਸ ਤੋਂ ਬਾਅਦ 94 ਤੋਂ ਬਾਅਦ 99 ਦੇ ਵਿੱਚ ਅਕਾਲੀਆਂ ਅਤੇ 2022 ਦੇ ਵਿੱਚ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਿਵੇਂ ਪੰਜਾਬੀਆਂ ਨੇ ਝਟਕਾ ਦਿੱਤਾ ਅਤੇ ਆਹ ਜ਼ਿਮਨੀ ਚੋਣਾਂ ਦੇ ਵਿੱਚ ਕਿਹੜੀ ਸਿਆਸੀ ਧਿਰ ਦੀ ਕੀ ਹਾਲਾਤ ਹੈ, ਇਹਦੇ ਬਾਰੇ ਆਪਾਂ ਚਰਚਾ ਕਰਾਂਗੇ ਇਸ ਰਿਪੋਰਟ ਦੇ ਵਿੱਚ। ਅਕਾਲੀ ਦਲ ਤੋਂ ਸ਼ੁਰੂਆਤ ਕਰ ਲੈਣੇ ਅਤੇ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਬੜੇ ਦਿਲਚਸਪ ਅਤੇ ਬੜੇ ਤੱਥ ਇਹ ਜਿਹੇ ਕਿ ਜਿੱਥੇ ਇਹ ਚੋਣਾਂ ਹਰੀਆਂ ਨੇ, ਚਾਹੇ ਉਹ ਗਿੱਦੜਬਾਹਾ ਦੀ ਚੋਣ ਹੋਵੇ, ਚਾਹੇ ਉਹ ਆਦਮਪੁਰ ਦੀ ਚੋਣ ਹੋਵੇ, ਚਾਹੇ ਉਹ ਸੰਗਰੂਰ ਦਾ ਬਾਈਪੋਲ ਇਲੈਕਸ਼ਨ ਹੋਵੇ, ਚਾਹੇ ਉਹ ਅਜਨਾਲਾ ਦਾ ਇਲੈਕਸ਼ਨ ਹੋਵੇ ਅਤੇ ਚਾਹੇ ਉਹ ਪਟਿਆਲਾ ਦਾ ਇਲੈਕਸ਼ਨ ਹੋਵੇ। ਸੱਤਾਧਾਰੀ ਪਾਰਟੀਆਂ ਨੂੰ ਕਿਵੇਂ ਝਟਕੇ ਲੱਗਦੇ ਰਹੇ, ਚਾਹੇ ਉਹ 2022 ਦਾ ਸੰਗਰੂਰ ਵਾਲਾ ਇਲੈਕਸ਼ਨ ਹੋਵੇ। ਅਕਾਲੀ ਦਲ ਤੋਂ ਸ਼ੁਰੂਆਤ ਕਰਦੇ ਹਾਂ। ਅਕਾਲੀ ਦਲ ਨੂੰ ਪੰਥਕ ਪਾਰਟੀ ਕਿਹਾ ਜਾਂਦਾ ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਭਾਰਤੀ ਪੋਲੀਟੀਕਲ ਸਿਸਟਮ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੀ ਅਹਿਮੀਅਤ ਬਹੁਤ ਵੱਡੀ ਹੈ। ਇਹਦੇ ਨਾਲ ਖੇਤਰੀ ਪਾਰਟੀਆਂ ਦੀ ਅਹਿਮੀਅਤ ਬਹੁਤ ਵੱਡੀ ਹੈ। ਅਕਾਲੀ ਦਲ ਦਾ ਆਪਣਾ ਇੱਕ ਇਤਿਹਾਸ ਹੈ, ਪਰ ਜਦੋਂ ਤੋਂ ਅਕਾਲੀ ਦਲ ਇੱਕ ਪਰਿਵਾਰ ਦੀ ਜਗੀਰ ਬਣ ਕੇ ਰਹਿ ਗਿਆ, ਇੱਕ ਪਰਿਵਾਰ ਦੀ ਜਾਇਦਾਦ ਬਣ ਕੇ ਰਹਿ ਗਿਆ, ਤਾਂ ਉਸ ਅਕਾਲੀ ਦਲ ਦਾ ਮੁਹਾਂਦਰਾ ਤੁਸੀਂ ਆਪ ਦੇਖ ਸਕਦੇ ਹੋ। ਅੱਜ ਉਹ ਅਕਾਲੀ ਦਲ ਜਿਹਨੂੰ ਪੰਜਾਬੀਆਂ ਨੇ, ਸਿੱਖਾਂ ਨੇ ਖੂਨ ਦੇ ਨਾਲ ਸਿੰਜਿਆ, ਉਹ ਅਕਾਲੀ ਦਲ ਅੱਜ 10 ਸੀਟਾਂ ਲੋਕ ਸਭਾ ਸੀਟਾਂ 'ਤੇ ਉਹਦੀ ਜ਼ਮਾਨਤ ਜ਼ਬਤ ਹੈ। ਇਹ ਕੋਈ ਛੋਟੀ ਗੱਲ ਨਹੀਂ ਹੈ। 6 ਕੈਂਡੀਡੇਟ ਉਹਦੇ ਅਜਿਹੇ ਨੇ ਜਿਹੜੇ 1 ਲੱਖ ਦਾ ਅੰਕੜਾ ਵੀ ਵੋਟਾਂ ਦਾ ਹਾਸਲ ਨਹੀਂ ਕਰ ਸਕੇ। 5 ਤੋਂ 6 ਕੈਂਡੀਡੇਟ। ਅੱਜ ਪ੍ਰਧਾਨ ਸਾਹਿਬ ਦੀ ਹਾਲਤ ਇਹ ਹੈ ਕਿ ਉਹਨੇ ਆਪਣੇ ਭਣਵੱਈਏ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਸੋ 2015 ਦੇ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ, ਅਤੇ ਉਸ ਤੋਂ ਬਾਅਦ ਤੁਸੀਂ ਦੇਖ ਲਓ ਕਿ ਅਕਾਲੀ ਦਲ ਦਾ ਗ੍ਰਾਫ ਕਿਵੇਂ ਡਿੱਗਦਾ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ 20 ਸੀਟਾਂ ਵੀ ਨਹੀਂ ਹਾਸਲ ਕਰਦਾ, ਉਹ 20 ਤੋਂ ਵੀ ਘੱਟ ਸੀਟਾਂ 'ਤੇ ਸਿਮਟ ਕੇ ਰਹਿ ਜਾਂਦਾ ਹੈ। 2017 ਤੋਂ ਬਾਅਦ 2019 ਦੀਆਂ ਲੋਕ ਸਭਾ ਚੋਣਾਂ ਆਉਂਦੀਆਂ, ਅਕਾਲੀ ਦਲ ਦੇ ਸਿਰਫ 2 ਕੈਂਡੀਡੇਟ ਜਿੱਤਦੇ ਆ, ਸੁਖਬੀਰ ਬਾਦਲ ਫਿਰੋਜ਼ਪੁਰੋਂ ਅਤੇ ਹਰਸਿਮਰਤ ਕੌਰ ਬਾਦਲ ਬਠਿੰਡੇ ਤੋਂ। ਇਸ ਟਾਈਮ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਆ ਉਹ ਨਾ ਤਾਂ ਕਿਤੇ ਤੋਂ MLA ਹੈ ਅਤੇ ਨਾ ਹੀ ਕਿਤੋਂ ਮੈਂਬਰ ਪਾਰਲੀਮੈਂਟ ਹੈ। ਖੈਰ, ਲੋਕ ਸਭਾ ਦੇ ਵਿੱਚ ਇਸ ਟਾਈਮ ਅਕਾਲੀ ਦਲ ਦੇ ਕੋਲੇ ਸਿਰਫ ਇੱਕ ਜਿਹੜਾ ਨੇਤਾ ਹੈ ਹਰਸਿਮਰਤ ਕੌਰ ਬਾਦਲ ਦੇ ਰੂਪ ਦੇ ਵਿੱਚ। ਰਾਜ ਸਭਾ ਦੇ ਵਿੱਚ ਕੋਈ ਲੀਡਰ ਨਹੀਂ ਗਾ। ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮਹਿਜ਼ 3 ਲੀਡਰ ਨੇ। 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਆਉਂਦੀਆਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ। 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਨੂੰ ਐਸੇ ਝਟਕੇ ਲੱਗਦੇ ਨੇ ਕਿ ਅਕਾਲੀ ਦਲ 3 ਸੀਟਾਂ 'ਤੇ ਸਿਮਟ ਕੇ ਰਹਿ ਜਾਂਦਾ ਹੈ। 2022 ਵਿਧਾਨ ਸਭਾ ਚੋਣਾਂ ਤੋਂ ਬਾਅਦ 2 ਚੋਣਾਂ ਪੰਜਾਬ ਦੇ ਵਿੱਚ ਹੋਰ ਆਉਂਦੀਆਂ ਨੇ। ਸੰਗਰੂਰ ਦੀ ਬਾਈਪੋਲ ਜਿਹੜੀ ਕਿ ਭਗਵੰਤ ਮਾਨ ਜਦੋਂ ਮੈਂਬਰ ਪਾਰਲੀਮੈਂਟ ਤੋਂ ਬਾਅਦ ਉਹ MLA ਬਣ ਗਏ ਅਤੇ ਮੁੱਖ ਮੰਤਰੀ ਬਣ ਗਏ ਅਤੇ ਉਸ ਤੋਂ ਬਾਅਦ ਉਹ ਸੀਟ ਖਾਲੀ ਹੋ ਗਈ। ਅਕਾਲੀ ਦਲ ਦਾ ਕੈਂਡੀਡੇਟ ਇੱਥੇ ਕਿਹਾ ਜਾਂਦਾ ਕਿ 5ਵੇਂ ਨੰਬਰ 'ਤੇ ਸੀਗਾ। ਇਹਦੇ ਬਾਅਦ ਜਲੰਧਰ ਜ਼ਿਮਨੀ ਚੋਣ ਆਉਂਦੀ ਹੈ, ਉੱਥੇ ਵੀ ਭਾਜਪਾ ਦੀਆਂ ਵੋਟਾਂ ਅਕਾਲੀ ਦਲ ਦੇ ਨਾਲੋਂ ਵੱਧ ਕਹੀਆਂ ਜਾ ਸਕਦੀਆਂ। 2022 ਤੋਂ ਬਾਅਦ 2 ਚੋਣਾਂ, ਅਕਾਲੀ ਦਲ ਦਾ ਹਾਲ ਦੇਖ ਲਓ। ਉਸ ਤੋਂ ਬਾਅਦ 2024 ਦੀ ਚੋਣ ਆਉਂਦੀ ਹੈ। 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਦੇ ਬਾਰੇ ਮੈਂ ਇੱਕ ਦੱਸ ਕੇ ਹਟਾਂ ਕਿ 10 ਕੈਂਡੀਡੇਟ ਉਹਦੇ ਜ਼ਮਾਨਤ ਜ਼ਬਤ ਹੋ ਗਈ ਹੈ। ਮਹਿਜ਼ 2 ਕੈਂਡੀਡੇਟ ਨੇ ਜਿਨ੍ਹਾਂ ਦੇ ਵਿੱਚ ਇੱਕ ਜਿੱਤੇ ਅਤੇ ਇੱਕ ਜ਼ਮਾਨਤ ਬਚਾ ਸਕਿਆ। 16% ਵੋਟ ਚਾਹੀਦਾ ਜ਼ਮਾਨਤ ਬਚਾਉਣ ਵਾਸਤੇ, 13% ਵੋਟ ਆ ਅਕਾਲੀ ਦਲ ਦੇ ਕੋਲੇ। ਉਹ ਅਕਾਲੀ ਦਲ ਜਿਹਦੇ ਇੱਕ ਧਰਨੇ ਉੱਤੇ ਸੈਂਟਰ ਹਿੱਲ ਜਾਂਦਾ ਸੀ, ਉਹ ਅਕਾਲੀ ਦਲ ਜਿਹੜਾ ਪੂਰੇ ਕੜਕੇ ਦੇ ਨਾਲ ਐਮਰਜੈਂਸੀ ਦਾ ਵਿਰੋਧ ਕਰ ਰਿਹਾ, ਪੂਰੇ ਰੁਤਬੇ ਦੇ ਨਾਲ, ਪੂਰੇ ਸਟੈਂਡ ਦੇ ਨਾਲ, ਪੂਰੇ ਸਿਧਾਂਤਕ ਸਟੈਂਡ ਦੇ ਨਾਲ, ਜਦੋਂ ਉਹਦੀ ਸੇਧ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਈ ਜਾਂਦੀ ਸੀ, ਜਦੋਂ ਅਕਾਲੀ ਦਲ ਦੇ ਜਥੇਦਾਰ
ਬਹਿ ਕੇ ਮੀਟਿੰਗਾਂ ਕਰਦੇ ਸੀ ਤੇ ਫਿਰ ਜਦੋਂ ਉਹ ਮਤਾ ਪਾਸ ਕਰ ਦਿੰਦੇ ਸੀ, ਗੁਰਮਤਾ ਪਾਸ ਕਰ ਦਿੰਦੇ ਸੀ, ਤਾਂ ਉਸ ਤੋਂ ਬਾਅਦ ਸਰਕਾਰਾਂ ਹਿੱਲ ਜਾਂਦੀਆਂ ਸੀ ਆਪਣੇ ਸਟੈਂਡ ਤੋਂ। ਪਰ ਅੱਜ ਆਪਾਂ ਦੇਖਦੇ ਹਾਂ, ਅੱਜ ਜਿਹੜੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਦੇ ਵਿੱਚੋਂ ਕੱਢਣ ਤੋਂ ਬਾਅਦ ਕੈਰੋਂ ਪਰਿਵਾਰ ਦੇ ਨਾਲ ਦੂਰੀਆਂ ਪੈ ਚੁੱਕੀਆਂ ਨੇ ਪ੍ਰਧਾਨ ਸਾਹਿਬ ਦੀਆਂ। ਉਹਦੇ ਕਈ ਨੇੜਲੇ ਵੀ ਅੱਜ ਕੱਲ੍ਹ ਚਰਨਜੀਤ ਸਿੰਘ ਬਰਾੜ ਦੇ ਰੂਪ ਦੇ ਵਿੱਚ ਆਪਾਂ ਦੇਖਿਆ ਕਿ ਉਹ ਵੀ ਕਿਤੇ ਇਕੱਲੀ ਬਹਿ ਕੇ ਸੋਚੀ ਨਹੀਂ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਵਰਗੇ ਤਖੱਲਸ ਵਰਤ ਰਹੇ ਨੇ। ਮਲੂਕਾ ਪਰਿਵਾਰ ਆਲਰੇਡੀ ਟਾਟਾ ਬਾਏ ਬਾਏ ਕਰਨ ਵਾਲੀ ਗੱਲ ਹੀ ਹੈ। ਢੀਂਡਸਾ ਪਰਿਵਾਰ ਦੀਆਂ ਸੁਰਾਂ ਹੀ ਅਲੱਗ ਨੇ, ਚੰਦੂ ਮਾਜਰੇ ਹੋਰਿਆਂ ਦਾ ਸਟੈਂਡ ਅਲੱਗ ਹੈ। ਸੋ ਅਕਾਲੀ ਦਲ ਜਗੀਰ ਕੌਰ, ਮਨਪ੍ਰੀਤ ਇਆਲੀ, ਹੋਰ ਬੀਬੀਆਂ ਦਾ ਜਿਹੜਾ ਇਹ ਅਕਾਲੀ ਦਲ ਦਾ ਧੜਾ ਹੈ ਉਹ ਆਪਣੇ ਆਪ ਹੀ ਇੱਕ ਵੱਖਰੀ ਸੁਰ ਲੈ ਕੇ ਚੱਲ ਰਿਹਾ। ਸੋ ਬਹੁਤ ਵੱਡੀ ਇਸ ਟਾਈਮ ਭੰਨ ਤੋੜ ਕਹਿ ਲਓ, ਬਹੁਤ ਵੱਡੀ ਅੰਦਰੋਂ ਬਗਾਵਤ ਕਹਿ ਲਓ, ਬਹੁਤ ਵੱਡੇ ਚੁਣੌਤੀਆਂ ਦੇ ਵਿੱਚੋਂ ਅਕਾਲੀ ਦਲ ਨੂੰ ਲੰਘਣਾ ਪੈ ਰਿਹਾ। ਔਰ ਪ੍ਰਧਾਨ ਦੇ ਬਾਰੇ ਕਿਹਾ ਜਾਂਦਾ ਕਿ ਉਹ ਇਹਨਾਂ ਚੀਜ਼ਾਂ ਨੂੰ ਕੋਈ ਬਾਹਲਾ ਜ਼ਿਆਦਾ ਤਵੱਜੋ ਨਹੀਂ ਦਿੰਦੇ। ਸੋ ਇਸੇ ਤਰ੍ਹਾਂ ਹੀ ਜਗਮੀਤ ਸਿੰਘ ਬਰਾੜ ਜਾਂ ਹੋਰ ਅਕਾਲੀ ਦਲ ਦੇ ਜਿਹੜੇ ਸੀਨੀਅਰ ਲੀਡਰ ਨੇ, 4 ਲੀਡਰ ਨੇ ਜਿਹੜੇ ਸੁਖਬੀਰ ਨਾਲ ਹਮਅਸ਼ਵਰਾ ਨੇ। ਵਿਰਸਾ ਸਿੰਘ ਵਲਟੋਆ, ਬਲਵਿੰਦਰ ਸਿੰਘ ਭੂੰਦੜ ਤੇ 2-3 ਹੋਰ ਹੋਣਗੇ ਜਿਹੜੇ ਕਹਿੰਦੇ ਨੇ ਕਿ ਰੋਜ਼ੀ ਬਰਕੰਦੀ ਵਰਗੇ ਜਾਂ ਕੋਈ ਹੋਰ ਲੀਡਰ ਨੇ ਜਿਹੜੇ ਪ੍ਰਧਾਨ ਦੇ ਬੜੇ ਨੇੜੇ ਨੇ। ਉਸ ਤੋਂ ਬਾਅਦ ਤਾਂ ਕੋਈ ਹੈ ਨਹੀਂ ਗਾ। ਤੇ ਕਾਂਗਰਸ ਦੀ ਗੱਲ ਕਰ ਲਓ, ਕਾਂਗਰਸ ਦੇ ਵਿੱਚ ਉਹੀ ਪਾਟੋ ਧੜ ਵਾਲੀ ਸਿਆਸਤ ਹੈ। ਅੰਦਰੂਨੀ ਫੁੱਟ ਕਹਿੰਦੇ ਬੇਸ਼ੱਕ ਨਿਕਲ ਕੇ ਤਾਂ ਸਾਹਮਣੇ ਨਹੀਂ ਆ ਰਹੀ, ਪਰ ਫਿਰ ਵੀ ਲੀਡਰਾਂ ਦੀਆਂ ਸੁਰਾਂ ਦੱਸਦੀਆਂ ਨੇ ਕਿ ਸਭ ਠੀਕ ਨੇ। ਕਾਂਗਰਸ ਪਾਰਟੀ ਦੇ ਵਿੱਚ ਤੁਸੀਂ ਭਾਰਤ ਭੂਸ਼ਣ ਆਸ਼ੂ ਵਰਗਿਆਂ ਦੇ ਬਿਆਨ ਸੁਣੋ, ਤੁਹਾਨੂੰ ਅੰਦਰਲੀ ਸਥਿਤੀ ਸਾਰੀ ਪਤਾ ਲੱਗ ਜਾਣੀ ਹੈ। ਆਲਮ ਇਹ ਹੈ ਕਿ ਇੱਥੇ ਪਾਰਟੀ ਨੇ ਕੋਈ ਚੋਣ ਨਹੀਂ ਹੋਈ ਵਿਧਾਨ ਸਭਾ ਦੀ, ਕੋਈ ਹਲੇ ਸੀਟਾਂ ਨਹੀਂ ਜਿੱਤੀਆਂ। ਇਹਨਾਂ ਨੇ 60-62 ਪਹਿਲਾਂ ਹੀ ਸਾਰੇ ਲੀਡਰ ਇਹਨਾਂ ਦੇ ਮੁੱਖ ਮੰਤਰੀ ਦੀ ਫੀਲਿੰਗ ਦੇ ਵਿੱਚ ਫਿਰਦੇ ਨੇ ਕਿ ਜਦੋਂ ਅਗਲੀ ਸਰਕਾਰ ਬਣੂਗੀ ਤਾਂ ਮੈਂ ਮੁੱਖ ਮੰਤਰੀ। ਸੋ ਇਸ ਕਰਕੇ ਪਾਰਟੀ ਦੇ ਅੰਦਰ ਪਾਟੋ ਧਾੜ ਹੈਗੀ ਹੈ। ਜਲੰਧਰ ਦੇ ਵਿੱਚ ਜਾਂ ਹੋਰ ਜ਼ਿਮਨੀ ਚੋਣਾਂ ਦੇ ਵਿੱਚ ਉਹ ਕਿਵੇਂ ਚੱਲਣਗੇ ਕੋਈ ਪਤਾ ਨਹੀਂ ਗਾ। ਆਪ ਮੂਰੇ ਬਹੁਤ ਚੁਣੌਤੀਆਂ ਨੇ। 92 ਸੀਟਾਂ ਜਿੱਤਣ ਤੋਂ ਬਾਅਦ ਹੁਣ ਸਿਰਫ 35 ਹਲਕਿਆਂ ਦੇ ਵਿੱਚ ਪਾਰਟੀ ਦੀ ਲੀਡ ਹੈ। 44% ਦੀ ਵੋਟ ਜਿਹੜਾ ਸ਼ੇਅਰ ਸੀਗਾ ਉਹ 26 ਤੇ ਆ ਡਿੱਗਿਆ। 13 ਦਾ ਦਾਅਵਾ ਕਰਨ ਵਾਲੇ 3 ਤੇ ਆ ਡਿੱਗੇ ਨੇ। ਜੇਕਰ 5 ਜ਼ਿਮਨੀ ਚੋਣਾਂ ਦੇ ਵਿੱਚ ਬਹੁਤੀਆਂ ਨਾ ਜਿੱਤੀਆਂ ਗਈਆਂ ਤਾਂ ਪਾਰਟੀ ਦਾ ਤਾਂ ਪਤਾ ਨਹੀਂ, ਪਰ ਹੋ ਸਕਦਾ ਮੁੱਖ ਮੰਤਰੀ ਦੇ ਚਿਹਰੇ ਬਾਰੇ ਜ਼ਰੂਰ ਕਹਿੰਦੇ ਕਿ ਵਿਚਾਰ ਵਟਾਂਦਰਾ ਦਿੱਲੀ ਦੇ ਸਿਆਸੀ ਗਲਿਆਰਿਆਂ ਦੇ ਵਿੱਚ ਹੋਣ ਲੱਗ ਪਵੇ। ਸੋ ਪੰਜਾਬੀਆਂ ਨੇ ਕੇਜਰੀਵਾਲ ਦੀ ਗ੍ਰਿਫਤਾਰੀ ਜਾਂ ਉਹਦੀ ਜ਼ਮਾਨਤ ਨੂੰ ਕੋਈ ਬਹੁਤੀ ਤਵੱਜੋ ਨਹੀਂ ਦਿੱਤੀ। ਭਾਜਪਾ ਦਾ ਪ੍ਰਦਰਸ਼ਨ, ਭਾਜਪਾ ਨੇ ਸੀਟ ਕੋਈ ਨਹੀਂ ਜਿੱਤੀ, ਪਰ ਉਹਨਾਂ ਦਾ ਵੋਟ ਸ਼ੇਅਰ 18% ਦੀ ਹੈ। ਜਦੋਂ ਉਹਨਾਂ ਨੂੰ ਲੱਗਦਾ ਕਿ ਅਸੀਂ ਤਾਂ ਕੁਝ ਹਾਸਿਲ ਕੀਤਾ, ਅਸੀਂ ਗਵਾਇਆ ਕੁਝ ਨਹੀਂ। ਬੇਸ਼ੱਕ ਸੀਟ ਉਹਨਾਂ ਨੇ ਕੋਈ ਨਹੀਂ ਜਿੱਤੀ। ਹਾਂ, ਉਹਨਾਂ ਦੇ ਵਿੱਚ ਦਲ ਬਦਲੂ ਲੀਡਰਾਂ ਦੀ ਭਰਮਾਰ ਬਹੁਤ ਹੈ। ਉਹਨਾਂ ਦੇ ਵਿੱਚ ਅੱਧਿਓਂ ਵੱਧ ਕਾਂਗਰਸ ਤੇ ਹੋਰ ਪਾਰਟੀਆਂ ਦੇ ਵਿੱਚੋਂ ਲੀਡਰ ਆਉਣ ਕਰਕੇ ਰੈਲੀਆਂ ਦੇ ਵਿੱਚ ਇਕੱਠ ਹੋਵੇ ਨਾ ਹੋਵੇ, ਸਟੇਜ ਤੇ ਚੰਗਾ ਇਕੱਠ ਕਰ ਲੈਂਦੇ ਭਾਜਪਾਈ। ਖੈਰ, ਹੁਣ ਕਿਹੜੀਆਂ ਜ਼ਿਮਨੀ ਚੋਣਾਂ ਦੇ ਵਿੱਚ ਸੱਤਾਧਾਰੀ ਪਾਰਟੀ ਜਿਹਦੇ ਬਾਰੇ ਕਿਹਾ ਜਾਂਦਾ ਨੇ ਕਿ ਇਹਨੂੰ ਹਰਾ ਨਹੀਂ ਕੋਈ ਸਕਦਾ ਜਾਂ ਇਹਦਾ ਹੱਥ ਉੱਤੇ ਹੈ। 28 ਮਈ 2018 ਨੂੰ ਰਵਿੰਦਰ ਵਾਸੂਦੇਵਾ ਦੀ ਇੱਕ ਰਿਪੋਰਟ ਛਪੀ ਹੈ ਹਿੰਦੁਸਤਾਨ ਟਾਈਮਜ਼ ਦੇ ਵਿੱਚ। 2018 ਦੀ ਰਿਪੋਰਟ ਅਤੇ ਉਸ ਤੋਂ ਬਾਅਦ 2 ਜ਼ਿਮਨੀ ਚੋਣਾਂ ਹੋਈਆਂ ਨੇ। ਜਲੰਧਰ ਵਾਲੀ ਆਮ ਆਦਮੀ ਪਾਰਟੀ ਜਿੱਤ ਗਏ, ਸੰਗਰੂਰ ਵਾਲੀ ਬਾਈਪੋਲ ਸਿਮਰਜੀਤ ਸਿੰਘ ਮਾਨ ਜਿੱਤ ਗਏ। ਖੈਰ, ਉਹ ਕਹਿੰਦੇ ਕਿ ਬਾਈਪੋਲ ਆ ਜਿਹੜੇ, ਇਹਦੇ ਵਿੱਚ ਜਿਹੜੀਆਂ ਪਾਰਟੀਆਂ ਨੇ ਉਹਨਾਂ ਦਾ ਅਲੱਗ-ਅਲੱਗ ਤਰ੍ਹਾਂ ਦਾ ਤਜਰਬਾ ਰਿਹਾ। 1994 ਦੀ ਗੱਲ ਹੈ ਜਦੋਂ ਜਿਹੜੇ ਉਦੋਂ ਬੇਅੰਤ ਸਿੰਘ ਹੁੰਦੇ ਸੀਗੇ ਮੁੱਖ ਮੰਤਰੀ, ਤੇ ਉਹਨਾਂ ਨੇ ਕਿਹਾ ਕਿ ਜਦੋਂ ਅਜਨਾਲਾ ਜਿਹੜੇ ਕਿ 1994 ਦੀ ਜਿਹੜੀ ਚੋਣ ਸੀਗੀ ਉਹਦੇ ਵਿੱਚ ਅਕਾਲੀ ਦਲ ਨੇ ਸਪੋਰਟ ਕੀਤਾ ਸੀਗਾ ਰਤਨ ਸਿੰਘ ਅਜਨਾਲਾ ਨੂੰ, ਤੇ ਬੇਅੰਤ ਸਿੰਘ ਦੀ ਸਰਕਾਰ ਦੇ ਵਿੱਚ ਇਹਨਾਂ ਨੇ ਉਸ ਕਾਂਗਰਸੀ ਕੈਂਡੀਡੇਟ ਨੂੰ ਹਰਾਤਾ ਸੀਗਾ। ਇਹ ਸੀਟ ਜਦੋਂ ਖਾਲੀ ਹੋਈ ਸੀ, ਰਾਜਵੀਰ ਸਿੰਘ ਕਾਂਗਰਸੀ ਕੈਂਡੀਡੇਟ ਸੀਗੇ ਤੇ ਉਹਨਾਂ ਨੂੰ ਹਰਾ ਦਿੱਤਾ ਗਿਆ ਸੀ 10,314 ਵੋਟਾਂ ਦੇ ਨਾਲ। ਕਹਿੰਦੇ ਕਿ 1995 ਦੇ ਵਿੱਚ ਇੱਕ ਫਿਰ ਜਿਹੜੀ ਜ਼ਿਮਨੀ ਚੋਣ ਹੁੰਦੀ ਹੈ ਉਹ ਹੁੰਦੀ ਹੈ 1995 ਦੇ ਵਿੱਚ ਗਿੱਦੜਬਾਹਾ ਦੇ ਵਿੱਚ ਮਨਪ੍ਰੀਤ ਬਾਦਲ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੀਗੇ, ਇਹਨਾਂ ਨੇ ਦੀਪਕ ਕੁਮਾਰ ਨੂੰ ਹਰਾਇਆ 2115 ਵੋਟਾਂ ਦੇ ਫਰਕ ਦੇ ਨਾਲ। ਤੇ ਇਹ ਸੀਟ ਖਾਲੀ ਹੋਈ ਸੀ। ਕਾਂਗਰਸੀ ਐਮਐਲਏ ਰਘੁਬੀਰ ਸਿੰਘ ਉਹਨਾਂ ਦੀ ਡੈਥ ਹੋ ਗਈ ਸੀਗੀ। ਤੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਜਦੋਂ ਮਨਪ੍ਰੀਤ ਬਾਦਲ ਦਾ ਇੱਥੋਂ ਹੀ ਉਦੈ ਹੁੰਦਾ ਸਿਆਸਤ ਦੇ ਵਿੱਚ, ਇੱਥੋਂ ਹੀ ਉਹ ਅਕਾਲੀ ਦਲ ਦੇ ਵਿੱਚ ਹੌਲੀ-ਹੌਲੀ ਮੋਹਰਲੀ ਕਤਾਰ ਦੇ ਵਿੱਚ ਆ ਜਾਂਦੇ ਨੇ। ਗਿੱਦੜਬਾਹਾ ਤੋਂ ਉਹ 4 ਵਾਰ ਵਿਧਾਇਕ ਬਣੇ। ਖੈਰ ਇਸ ਤੋਂ ਬਾਅਦ ਕਹਿੰਦੇ ਕਿ ਡੈਥ ਹੁੰਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਐਮਐਲਏ ਸਰੂਪ ਸਿੰਘ ਦੀ। ਉਸ ਤੋਂ ਬਾਅਦ ਕੱਥੂ ਨੰਗਲ ਦੇ ਵਿੱਚ ਜਿਹੜਾ ਕਿ ਹੁਣ ਮਜੀਠਾ ਹੈ, ਇੱਥੇ ਵੀ ਸ਼ਾਮ 84 ਦੇ ਵਿੱਚ ਚੋਣ ਹੋਈ ਸੀਗੀ। ਹੁਣ ਤੱਕ 1997 ਤੋਂ ਲੈ ਕੇ 2018 ਤੱਕ ਜੇ ਆਪਾਂ ਗੱਲ ਕਰੀਏ ਤਾਂ ਵਿਧਾਨ ਸਭਾ ਦੀਆਂ 17 ਜ਼ਿਮਨੀ ਚੋਣਾਂ ਹੋ ਚੁੱਕੀਆਂ ਨੇ, ਜਿਹਦੇ ਵਿੱਚੋਂ ਤਕਰੀਬਨ 13 ਦੇ ਕਰੀਬ ਜਿਹੜੀਆਂ ਉਹ ਸੱਤਾਧਾਰੀ ਪਾਰਟੀ ਨੇ ਜਿੱਤੀਆਂ ਨੇ। ਇਸੇ ਤਰ੍ਹਾਂ 2005 ਦੇ ਵਿੱਚ ਬਾਈਪੋਲ ਹੋਇਆ ਸੀਗਾ ਅਜਨਾਲਾ ਕਪੂਰਥਲਾ ਦੇ ਵਿੱਚ।
ਉਦੋਂ ਰਤਨ ਸਿੰਘ ਅਜਨਾਲਾ ਤੇ ਕਾਂਗਰਸ ਦੇ ਰਾਣਾ ਗੁਰਜੀਤ ਸਿੰਘ ਉਹ MP ਬਣ ਗਏ ਸੀ ਖਡੂਰ ਸਾਹਿਬ ਤੋਂ ਤੇ ਜਲੰਧਰ ਤੋਂ। ਤੇ ਉਸ ਤੋਂ ਬਾਅਦ ਰੂਲਿੰਗ ਪਾਰਟੀ ਸੀਗੀ ਇੱਥੇ ਕਾਂਗਰਸ, ਕਿਉਂਕਿ 2002 ਤੋਂ ਲੈ ਕੇ 7 ਤੱਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤੇ ਦੋਨੇ ਸੀਟਾਂ ਕਾਂਗਰਸ ਜਿੱਤ ਗਈ ਸੀਗੀ। ਇਸ ਤੋਂ ਬਾਅਦ 2012 ਤੋਂ ਲੈ ਕੇ 17 ਤੱਕ 6 ਬਾਈਪੋਲ ਹੋਈਆਂ ਪੰਜਾਬ ਦੇ ਵਿੱਚ, ਦਸੂਹਾ, ਮੋਗਾ, ਤਲਵੰਡੀ ਸਾਬੋ, ਪਟਿਆਲਾ, ਧੂਰੀ ਤੇ ਖਡੂਰ ਸਾਹਿਬ। ਪਟਿਆਲਾ ਕਾਂਗਰਸ ਜਿੱਤ ਗਈ ਸੀ ਪ੍ਰਨੀਤ ਕੌਰ 23,000 ਵੋਟਾਂ ਦੇ ਫਰਕ ਦੇ ਨਾਲ, ਤੇ ਇਹ ਅਮਰਿੰਦਰ ਸਿੰਘ ਉਦੋਂ ਲੋਕ ਸਭਾ ਚੁਣੇ ਗਏ ਸੀ 2014 ਦੇ ਲੋਕ ਸਭਾ ਦੇ ਵਿੱਚ, ਉਦੋਂ ਖਾਲੀ ਹੋਈ ਸੀਗੀ। ਤੇ 2007 ਤੋਂ ਲੈ ਕੇ ਇੱਕ ਬਾਈਪੋਲ ਹੋਈ ਸੀ ਕਾਦੀਆਂ ਸੀਟ ਦੇ ਵਿੱਚ ਗੁਰਦਾਸਪੁਰ ਦੇ ਵਿੱਚ, ਇਹ ਵੀ ਅਕਾਲੀਆਂ ਨੇ ਜਿੱਤ ਲਈ ਸੀ। ਹੁਣ ਜਿਹੜੀਆਂ ਬਾਈਪੋਲਸ ਦੇ ਵਿੱਚ ਝਟਕਾ ਲੱਗਿਆ, ਜਿਹੜੀਆਂ ਬਾਈਪੋਲਸ ਦੇ ਵਿੱਚ ਸੱਤਾਧਾਰੀਆਂ ਨੂੰ ਬਹੁਤ ਝਟਕਾ ਲੱਗਿਆ, ਅਜਨਾਲਾ ਦੇ ਵਿੱਚ ਸੈਡ ਸਪੋਰਟਡ ਕਹਿੰਦੇ ਕੈਂਡੀਡੇਟ ਰਤਨ ਸਿੰਘ ਅਜਨਾਲਾ, ਉਹਨਾਂ ਨੇ ਰਾਜਵੀਰ ਸਿੰਘ ਜਿਹੜੇ ਕਿ ਕਾਂਗਰਸ ਦੇ ਸੀਗੇ, ਰੂਲਿੰਗ ਪਾਰਟੀ ਸੀਗੀ, ਉਹਨੂੰ 10,314 ਵੋਟਾਂ ਦੇ ਫਰਕ ਦੇ ਨਾਲ ਹਰਾਇਆ। 1995 ਦੇ ਵਿੱਚ ਮਨਪ੍ਰੀਤ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ, ਇਹਨਾਂ ਨੇ ਕਾਂਗਰਸ ਦੇ ਦੀਪਕ ਕੁਮਾਰ ਨੂੰ ਹਰਾਇਆ 2115 ਵੋਟਾਂ ਦੇ ਫਰਕ ਦੇ ਨਾਲ। ਹੁਣ ਇੱਥੇ ਅਕਾਲੀਆਂ ਦਾ ਜਿਹੜਾ ਜੇਤੂ ਰਸ ਸੀਗਾ ਉਹ ਇਹ ਨਹੀਂਗਾ ਕਿ ਚੱਲਦਾ ਹੀ ਗਿਆ। 1999 ਦੀ ਗੱਲ ਆ, ਜਦੋਂ ਕਾਂਗਰਸ ਆਪੋਜੀਸ਼ਨ ਦੇ ਵਿੱਚ ਸੀਗੀ ਤੇ ਅਕਾਲੀ ਉਦੋਂ ਸੱਤਾ ਦੇ ਵਿੱਚ ਸੀਗੇ, ਉਦੋਂ ਸਰਬਜੀਤ ਸਿੰਘ ਮੱਕੜ 5 ਵੋਟਾਂ ਦੇ ਫਰਕ ਦੇ ਨਾਲ ਹਾਰ ਗਿਆ ਸੀਗਾ ਕਮਲਜੀਤ ਸਿੰਘ ਲਾਲੀ ਤੋਂ। 2015 ਦੀ ਗੱਲ ਆ, ਜਦੋਂ ਆਪੋਜੀਸ਼ਨ ਦੇ ਵਿੱਚ ਸੀਗੀ ਕਾਂਗਰਸ ਤੇ ਪ੍ਰਨੀਤ ਕੌਰ ਜਿਹੜੀ ਆ ਉਹ 23,000 ਵੋਟਾਂ ਦੇ ਫਰਕ ਦੇ ਨਾਲ ਜਿੱਤ ਗਈ ਸੀ। ਲੋਕਾਂ ਨੇ ਇਹ ਵੀ ਕਿਹਾ ਸੀਗਾ ਕਿ ਸ਼ਾਇਦ ਪ੍ਰਨੀਤ ਕੌਰ ਨੂੰ ਜਾਂ ਇਹ ਸੀਟ ਬਾਦਲਾਂ ਨੇ ਜਾਂ ਆਪਣੇ ਤਰੀਕੇ ਦੇ ਨਾਲ ਰੱਖ ਲਈ ਆ, ਜਾਂ ਕੈਪਟਨ ਬਾਦਲ ਦਾ ਸਮਝੌਤੇ ਦੇ ਰਹਿ ਤੇ ਕਹਿੰਦੇ ਕਿ ਇਹ ਜਿਹੜੀ ਸੀਟ ਆ ਪ੍ਰਨੀਤ ਕੌਰ ਜਿੱਤ ਗਈ ਹੈ। ਸੋ ਇਹ ਇਤਿਹਾਸ ਰਿਹਾ ਤੇ ਤੁਹਾਨੂੰ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਸੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਤੋਂ ਕਿ ਇਸ ਵੇਲੇ ਕਿੱਥੇ ਖੜੀਆਂ ਦਿਖਾਈ ਦਿੰਦੀਆਂ ਨੇ। ਸੋ 5 ਜਿਮਨੀ ਚੋਣਾਂ ਪੰਜਾਬ ਦੇ ਵਿੱਚ ਹੋਣੀਆਂ ਨੇ, ਜਿਹਦੇ ਕਰਕੇ ਸਾਰੀਆਂ ਸਿਆਸੀ ਧਿਰਾਂ ਜਿਹੜੀਆਂ ਨੇ ਉਹ ਚੋਣ ਮੈਦਾਨ ਦੇ ਵਿੱਚ ਨੇ, ਤੇ ਕੋਈ ਵੀ ਇੱਕ ਅਜਿਹੀ ਧਿਰ ਨਹੀਂ ਹੈ ਜਿਹੜੀ ਕਹਿ ਸਕੇ ਕਿ ਹਾਂ ਇਹਦੇ ਵਿੱਚ ਅਸੀਂ ਜਿੱਤਾਂਗੇ, ਕਿਉਂਕਿ ਇਹਨਾਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਜੇਕਰ 7 ਸੀਟਾਂ ਜਿੱਤੀ ਹੈ ਤਾਂ ਮਾਲਵੇ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਪਛੜੀ ਹੈ। 26 ਪੁਆਇੰਟ ਕੁਛ ਦੇ ਨਾਲ ਆਮ ਆਦਮੀ ਪਾਰਟੀ 3 ਸੀਟਾਂ ਜਿੱਤੀ ਹੈ ਤੇ 26 ਪੁਆਇੰਟ ਕੁਛ ਦੇ ਨਾਲ ਕਾਂਗਰਸ 7 ਸੀਟਾਂ ਜਿੱਤੀ ਹੈ। ਸੋ ਉਹਨਾਂ ਦਾ ਜਿਹੜਾ ਜੇਤੂ ਮਾਰਜਨ ਆ ਉਹ ਕੋਈ ਬਹੁਤ ਜ਼ਿਆਦਾ ਨਹੀਂ ਹੈ। ਅਕਾਲੀ ਦਲ ਦੇ ਆਪਣੀਆਂ ਚੁਣੌਤੀਆਂ ਨੇ, ਆਮ ਆਦਮੀ ਪਾਰਟੀ ਦੀਆਂ ਆਪਣੀਆਂ ਚੁਣੌਤੀਆਂ ਨੇ, ਭਾਜਪਾ ਆਪਣੇ ਆਪ ਨੂੰ ਇਹਨਾਂ ਚੋਣਾਂ ਦੇ ਵਿੱਚ ਦੇਖ ਰਹੀ ਹੈ। ਤੇ ਇਹ ਵੀ ਇੱਥੇ ਚਰਚਾ ਕਰਨੀ ਬਣਦੀ ਹੈ ਕਿ ਜੇਕਰ ਸਰਬਜੀਤ ਸਿੰਘ ਖਾਲਸਾ ਤੇ ਇਹਦੇ ਨਾਲ ਅੰਮ੍ਰਿਤਪਾਲ ਸਿੰਘ ਆਪਣੇ ਉਮੀਦਵਾਰ ਇਹਨਾਂ ਚੋਣਾਂ ਦੇ ਵਿੱਚ ਉਤਾਰ ਦਿੰਦੇ ਨੇ ਤਾਂ ਇਹਨਾਂ ਚੋਣਾਂ ਦੇ ਵਿੱਚ ਸਿਆਸੀ ਮੁਹਾਂਦਰਾ ਹੋਰ ਵੀ ਬਦਲ ਸਕਦਾ ਹੈ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।